ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ, ਦਰਸ਼ਕਾਂ ਨੂੰ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਰਾਜ ਕਨਵੀਰ ਸਿੰਘ, ਜੁੜੇ ਹੋਏ ਨੇ ਮੇਰੇ ਨਾਲ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ, ਜੀ ਆਇਆਂ ਨੂੰ। ਨਾਲ ਜੁੜੇ ਨੇ ਪ੍ਰਵੀਨ ਸ਼ਰਮਾ ਜੀ। ਪ੍ਰਵੀਨ ਜੀ, ਜੀ ਆਇਆਂ ਨੂੰ, ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸੋ ਬਹੁਤ ਹੀ ਵੱਡੀ ਇੱਕ ਬ੍ਰੇਕਿੰਗ ਨਿਊਜ਼ ਜਿਹੜੀ ਆ ਉਹ ਲੈ ਕੇ ਤੁਹਾਡੇ ਨਾਲ ਹਾਜ਼ਰ ਹੋ ਰਹੇ ਆ। ਅਨਮੋਲ ਬਿਸ਼ਨੋਈ, ਜੋ ਕਿ ਲਾਰੈਂਸ ਬਿਸ਼ਨੋਈ ਦਾ ਭਰਾ ਆ, ਜਿਸ ਬਾਰੇ ਕੱਲ ਪਰਸੋਂ ਦੀਆਂ ਖਬਰਾਂ ਚੱਲ ਰਹੀਆਂ ਆ ਵੀ ਉਸ ਨੂੰ ਅਮਰੀਕਾ ਦੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਸੀ। ਪਹਿਲੋਂ ਕਿਸੇ ਤਰੀਕੇ ਦੀ ਪੁਸ਼ਟੀ ਨਹੀਂ ਸੀ ਹੋਈ, ਪਰ ਹੁਣੇ ਅਸੀਂ ਜਿਹੜੇ ਆਪਣੇ ਹਿਸਾਬ ਦੇ ਨਾਲ ਇਸ ਦਾ ਪਤਾ ਲਾਇਆ ਆ। ਹੋਰ ਜਿਹੜੇ ਤੱਥ ਇਸ ਦੇ ਵਿੱਚ ਖਬਰ 'ਚ ਸਾਹਮਣੇ ਆਏ ਆ, ਜਿੱਥੋਂ ਇਹ ਪਤਾ ਲੱਗਦਾ ਹੈ ਇਹ ਜਿਹੜੀ ਚੀਜ਼ ਪੁਸ਼ਟ ਹੋ ਗਈ ਆ, ਇਹਦੇ ਵਿੱਚ ਪੱਕੀ ਮੋਹਰ ਲੱਗ ਗਈ ਆ ਵੀ ਲਾਰੈਂਸ ਬਿਸ਼ਨੋਈ ਦਾ ਭਰਾ ਅਨਮੋਲ ਬਿਸ਼ਨੋਈ, ਜੋ ਕਿ ਭਾਰਤ ਦੇ ਵਿੱਚ ਵੀ ਲੜਿੰਦਾ ਆ, ਜੋ ਕਿ ਕੈਨੇਡਾ ਨੂੰ ਵੀ ਜਿਹੜਾ ਉਹ ਚਾਹੀਦਾ ਆ, ਉਸ ਨੂੰ ਅਮਰੀਕਾ ਦੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਆ। ਇਸ ਮੌਕੇ ਆਇਓਵਾ ਸੂਬੇ ਦੇ ਵਿੱਚ ਉਸ ਦੀ ਗ੍ਰਿਫਤਾਰੀ ਪਾਈ ਹੋਈ ਆ। ਉੱਥੇ ਦੀ ਜਿਹੜੀ ਕਾਉਂਟੀ ਜੇਲ੍ਹ, ਪੋਟਾਵਾਟਾਮੀ ਕਾਉਂਟੀ ਜੇਲ੍ਹ, ਉੱਥੇ ਇਸ ਨੂੰ ਡੱਕ ਕੇ ਰੱਖਿਆ ਹੋਇਆ ਆ। ਇਸ ਨੂੰ ਗ੍ਰਿਫਤਾਰ ਕਰਕੇ ਰੱਖਿਆ ਗਿਆ ਆ। ਹਾਂਜੀ, ਬਿਲਕੁਲ। ਜਿਹੜੀ ਪੋਟਾਵਾਟਾਮੀ ਕਾਉਂਟੀ ਜੇਲ੍ਹ ਆ, ਜਿਹਨੂੰ ਸਕੋਰਲ ਕੇਸ ਜੇਲ੍ਹ ਕਰਕੇ ਵੀ ਜਾਣਿਆ ਜਾਂਦਾ ਆ, ਕਾਉਂਸਲ ਬਲਫਸ ਆਇਓਵਾ ਸਟੇਟ ਦੇ ਵਿੱਚ ਹੈਗੀ ਆ। 1885 ਦੇ ਵਿੱਚ ਇਹ ਜੇਲ੍ਹ ਬਣੀ ਸੀ ਤੇ ਉਸ ਜੇਲ੍ਹ ਦੇ ਵਿੱਚ, ਜਿਸ ਦਾ ਐਡਰੈਸ 1400 ਬਿਗ ਲੇਕ ਰੋਡ, ਕਾਉਂਸਲ ਬਲਫਸ ਆਇਓਵਾ 51501, ਪੋਟਾਵਾਟਾਮੀ ਕਾਉਂਟੀ ਸ਼ੈਰਿਫ ਵੱਲੋਂ ਜਿਹੜਾ ਇਹ ਦੱਸਿਆ ਗਿਆ ਆ, ਉਸ ਜੇਲ੍ਹ ਦੇ ਵਿੱਚ ਅਨਮੋਲ ਬਿਸ਼ਨੋਈ ਨੂੰ ਰੱਖਿਆ ਗਿਆ ਹੈਗਾ। ਜੀ ਬਿਲਕੁਲ। ਤੇ ਇਸ ਵੇਲੇ ਦੀ ਵੱਡੀ ਜਿਹੜੀ ਖਬਰ ਹੈ, ਕਿਉਂਕਿ ਕੁਝ ਘੰਟੇ ਪਹਿਲਾਂ, 1-2 ਦਿਨ ਪਹਿਲਾਂ ਵੀ ਇਹ ਚਰਚਾ ਚੱਲੀ ਸੀ ਕਿ ਲਾਰੈਂਸ ਬਿਸ਼ਨੋਈ ਜਿਹੜਾ ਕਿ ਬਹੁਤ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕਿਆ, ਉਹਦਾ ਭਰਾ ਅਨਮੋਲ ਬਿਸ਼ਨੋਈ ਅਮਰੀਕਾ ਦੇ ਵਿੱਚ ਗ੍ਰਿਫਤਾਰ ਆ। ਹਾਲਾਂਕਿ ਕਿਸੇ ਵੀ ਮੀਡੀਆ ਅਦਾਰੇ ਨੇ ਇਹ, ਚਾਹੇ ਖਬਰਾਂ ਜਿਹੜੀਆਂ ਨੇ ਇਹ ਇੰਡੀਅਨ ਜਿਹੜੇ ਮੀਡੀਆ ਅਦਾਰੇ ਆ ਉਹਨਾਂ ਵੱਲੋਂ ਬ੍ਰੇਕ ਕੀਤੀਆਂ ਗਈਆਂ ਸੀ, ਪਰ ਪੁਸ਼ਟੀ ਨਹੀਂ ਸੀ ਹੋ ਸਕੀ। ਹੁਣ ਕਿਉਂਕਿ ਜੇਲ੍ਹ ਦੀ ਪੁਸ਼ਟੀ ਹੋ ਚੁੱਕੀ ਆ, ਆਇਓਵਾ ਦੀ ਜੇਲ੍ਹ ਦੇ ਵਿੱਚ ਇਸ ਟਾਈਮ ਅਨਮੋਲ ਬਿਸ਼ਨੋਈ ਜਿਹੜਾ ਉਹਨੂੰ ਰੱਖਿਆ ਗਿਆ। ਕੈਲੀਫੋਰਨੀਆ ਦੇ ਵਿੱਚ ਇਮੀਗ੍ਰੇਸ਼ਨ ਵਿਭਾਗ ਦੇ ਜਿਹੜੀ ਜਾਂਚ ਸੀਗੀ, ਉਹਦੇ ਵਿੱਚ ਉਹ ਫੜਿਆ ਗਿਆ। ਇਸ ਟਾਈਮ NIA ਨੇ 10 ਲੱਖ ਦਾ ਜਿਹੜਾ ਇਨਾਮ ਆ ਅਨਮੋਲ ਬਿਸ਼ਨੋਈ ਦੇ ਉੱਤੇ ਰੱਖਿਆ ਹੋਇਆ। ਸਲਮਾਨ ਖਾਨ ਜਿਹੜਾ ਕਿ ਅਦਾਕਾਰ ਆ ਬਾਲੀਵੁੱਡ ਦਾ, ਉਹਨੂੰ ਧਮਕੀਆਂ ਦੇਣ ਦੇ ਮਾਮਲੇ ਦੇ ਵਿੱਚ, ਤੇ ਕੈਨੇਡਾ ਦੇ ਵਿੱਚ ਕਈ ਸਿੰਗਰਸ ਦੇ ਘਰਾਂ ਦੇ ਉੱਤੇ ਫਾਇਰਿੰਗ ਕਰਨ ਦੇ ਮਾਮਲੇ ਦੇ ਵਿੱਚ, ਤੇ ਸਿੱਧੂ ਮੂਸੇਵਾਲਾ ਕਤਲ ਕੇਸ ਦੇ ਵਿੱਚ ਹਥਿਆਰ ਮੁਹੱਈਆ ਕਰਾਉਣ ਦੇ ਮਾਮਲੇ ਦੇ ਵਿੱਚ ਜਿਹੜਾ ਅਨਮੋਲ ਬਿਸ਼ਨੋਈ ਆ ਉਹ ਲੋੜੀਂਦਾ। ਬਹੁਤ ਹਾਈ ਪ੍ਰੋਫਾਈਲ ਕੇਸਾਂ ਦੇ ਵਿੱਚ ਅਨਮੋਲ ਬਿਸ਼ਨੋਈ ਦੀ ਜਿਹੜੀ ਲੋੜ ਸੀਗੀ ਵੱਖ-ਵੱਖ ਦੇਸ਼ਾਂ ਦੀਆਂ ਏਜੰਸੀਆਂ ਨੂੰ। ਲਾਰੈਂਸ ਬਿਸ਼ਨੋਈ ਇਸ ਟਾਈਮ ਗੁਜਰਾਤ ਦੀ ਸਾਬਰਮਤੀ ਜੇਲ੍ਹ ਦੇ ਵਿੱਚ ਬੰਦ ਆ, ਤੇ ਉਹਦੇ ਤੇ ਉੱਥੇ ਵੀ ਦੋਸ਼ ਲੱਗਦਾ ਕਿ ਉੱਥੋਂ ਵੀ ਆਪਣਾ ਜਿਹੜਾ ਗੈਂਗ ਆ ਇਸ ਟਾਈਮ ਕੌਮਾਂਤਰੀ ਪੱਧਰ ਦੇ ਉੱਤੇ, ਇੰਟਰਨੈਸ਼ਨਲ ਲੈਵਲ ਉੱਤੇ ਜਿਹੜਾ ਗੈਂਗ ਆ ਵੱਖ-ਵੱਖ ਤਰ੍ਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ। ਸਿੱਧੂ ਮੂਸੇਵਾਲਾ ਕਤਲ ਤੋਂ ਬਾਅਦ ਇਸ ਗੈਂਗ ਦੀ ਚਰਚਾ ਜ਼ਿਆਦਾ ਹੀ ਹੁੰਦੀ ਆ। ਗੋਲਡੀ ਬਰਾੜ ਜਿਹੜਾ ਕੈਨੇਡਾ ਦੇ ਵਿੱਚ ਬੈਠਾ ਇਸ ਟਾਈਮ, ਕਿਹਾ ਜਾਂਦਾ ਕਿ ਕੈਨੇਡਾ ਦੇ ਵਿੱਚ ਆ, ਉਹ ਇਸ ਕਤਲ ਕੇਸ ਦੀ ਜ਼ਿੰਮੇਵਾਰੀ ਲੈਂਦਾ। ਉਸ ਤੋਂ ਬਾਅਦ ਸਲਮਾਨ ਖਾਨ ਦੇ ਘਰ ਦੇ ਉੱਤੇ ਫਾਇਰਿੰਗ ਦਾ ਮਾਮਲਾ, ਉਸ ਦੇ ਸ਼ੂਟਰ ਗ੍ਰਿਫਤਾਰ ਹੁੰਦੇ ਨੇ। ਬਾਬਾ ਸਦੀਕੀ ਜਿਹੜਾ ਕਿ ਮੁੰਬਈ ਦੇ ਵਿੱਚ ਹੀ ਇੱਕ MLA ਸੀ, ਮੰਤਰੀ ਸੀਗਾ, ਉਸ ਦਾ ਕਤਲ ਕੇਸ। ਤੇ AP ਢਿੱਲੋਂ ਜਿਹੜਾ ਕੈਨੇਡਾ ਦੇ ਵਿੱਚ ਰਹਿੰਦਾ ਸਿੰਗਰ, ਉਹ ਵੀ ਕੌਮਾਂਤਰੀ ਸਿੰਗਰ ਆ, ਉਹਦੇ ਘਰ ਤੇ ਵੀ ਫਾਇਰਿੰਗ ਹੁੰਦੀ ਹੈ। ਤੇ ਹੋਰ ਕਈ ਮਨੋਰੰਜਨ ਇੰਡਸਟਰੀ ਦੇ ਨਾਲ ਜੁੜੇ ਵੱਡੇ ਨਾਮਾਂ ਤੋਂ ਫਰੋਤੀਆਂ ਜਾਂ ਉਹਨਾਂ ਨੂੰ ਧਮਕੀਆਂ ਦੇਣ ਦੇ ਮਾਮਲੇ ਦੇ ਵਿੱਚ ਇਸ ਗੈਂਗ ਦਾ ਜਿਹੜਾ ਨਾਮ ਆਉਂਦਾ ਰਿਹਾ। ਲਾਰੈਂਸ ਬਿਸ਼ਨੋਈ ਇੰਡੀਆ ਦੇ ਵਿੱਚ ਸਾਬਰਮਤੀ ਜੇਲ੍ਹ ਦੇ ਵਿੱਚ, ਤੇ ਅਨਮੋਲ ਬਿਸ਼ਨੋਈ ਦੇ ਬਾਰੇ ਕਿਹਾ ਜਾਂਦਾ ਸੀਗਾ ਕਿ ਉਹ ਇਸ ਟਾਈਮ ਅਮਰੀਕਾ ਤੇ ਕੈਨੇਡਾ ਦੋਵਾਂ ਥਾਵਾਂ ਤੋਂ ਇਸ ਗੈਂਗ ਨੂੰ ਆਪਰੇਟ ਜਿਹੜਾ ਕਰਦਾ ਸੀਗਾ। ਪਿਛਲੇ ਦਿਨਾਂ ਦੇ ਵਿੱਚ ਇੱਕ ਫੋਟੋ ਵੀ ਜਿਹੜੀ ਕਾਫੀ ਵਾਇਰਲ ਹੋਈ ਸੀ, ਸੁਰਖੀਆਂ ਦੇ ਵਿੱਚ ਆਈ ਸੀ, ਜਿਹਦੇ ਵਿੱਚ ਬੇਕਰਸਫੀਲਡ ਦੇ ਵਿੱਚ ਇੱਕ ਸਮਾਗਮ ਦੇ ਵਿੱਚ ਇਹਨੂੰ ਦੇਖਿਆ ਗਿਆ ਸੀਗਾ। ਸੋ US ਦੀ ਐਮਬੈਸੀ ਜਿਹੜੀ ਦਿੱਲੀ 'ਚ ਆ, ਉਹਨਾਂ ਨੇ ਵੀ ਇਸ ਖਬਰ ਦੀ ਅੱਜ ਜਿਹੜੀ ਉਹ ਪੁਸ਼ਟੀ ਕਰ ਦਿੱਤੀ ਆ ਮੰਗਲਵਾਰ ਨੂੰ, ਵੀ ਉਹਨਾਂ ਦੇ ਅਧਿਕਾਰੀ ਭਾਰਤੀ ਸਿਕਿਉਰਿਟੀ ਅਧਿਕਾਰੀਆਂ ਨਾਲ ਮਿਲੇ ਆ, ਵੀ ਗ੍ਰਿਫਤਾਰ ਹੋਇਆ ਜਿਹੜਾ ਲਾਰੈਂਸ ਬਿਸ਼ਨੋਈ, ਉਸ ਦਾ ਜਿਹੜਾ ਛੋਟਾ ਭਰਾ ਅਨਮੋਲ ਬਿਸ਼ਨੋਈ, ਉਸ ਨੂੰ ਕੈਲੀਫੋਰਨੀਆ ਦੇ ਵਿੱਚ ਪਹਿਲਾਂ ਕਹਿੰਦੇ ਵੀ ਪਿਛਲੇ ਹਫ਼ਤੇ ਗ੍ਰਿਫਤਾਰ ਕੀਤਾ ਗਿਆ ਸੀਗਾ। ਇਸ ਮੌਕੇ ਇਹ ਅਨਮੋਲ ਬਿਸ਼ਨੋਈ ਜਿਹੜੀ ਕਾਉਂਟੀ ਜੇਲ੍ਹ ਆਇਓਵਾ ਦੇ ਵਿੱਚ ਜਿਹੜੀ ਪੈਂਦੀ ਆ, ਉੱਥੇ ਇਸ ਨੂੰ ਗ੍ਰਿਫਤਾਰ ਕਰਕੇ ਰੱਖਿਆ ਗਿਆ ਆ। ਇਹ ਜਿਹੜੀ ਗ੍ਰਿਫਤਾਰੀ ਆ, ਇਹ ਜਿੱਦਾਂ ਹਰਜੋਤ ਸਿੰਘ ਜੀ ਨੇ ਪਹਿਲਾਂ ਦੱਸਿਆ ਵੀ ਇਹ ਜਿਹੜੀ ਗ੍ਰਿਫਤਾਰੀ ਆ, ਇਸ ਨੂੰ ਆਈਸ ਵਾਲਿਆਂ ਨੇ ਲੱਗਦਾ ਕੀਤਾ, ਤੇ ਇਸ ਟਾਈਮ ਆਈਸ ਦੀ ਜਿਹੜੀ ਇਹ ਹਿਰਾਸਤ ਦੇ ਵਿੱਚ ਆ, ਤੇ ਆਈਸ ਵਾਲਿਆਂ
ਤੋਂ ਬਾਅਦ ਦੇ ਵਿੱਚ ਹੁਣ ਇਹਦੀ ਐਕਸਟ੍ਰਾਡੀਸ਼ਨ ਹੋ ਸਕਦੀ ਆ। 2 ਦਰਜਨ ਤੋਂ ਵੱਧ ਮਾਮਲਿਆਂ ਦੇ ਵਿੱਚ ਭਾਰਤ ਵਿੱਚ ਵੀ ਲੜੀਂਦਾ ਆ ਤੇ ਕੈਨੇਡਾ ਦੇ ਵਿੱਚ ਵੀ, ਜਿਹੜੇ ਭਾਈ ਨਿੱਜਰ ਦੇ ਕਤਲ ਦੇ ਮਾਮਲੇ ਵਿੱਚ ਵੀ, ਜਿੱਦਾਂ ਤੁਸੀਂ ਹੋਰ ਦੱਸਿਆ ਵੀ ਬਹੁਤ ਸਾਰੇ ਜਿਹੜੇ ਫਰੌਤੀਆਂ ਦੇ ਮਾਮਲਿਆਂ ਦੇ ਵਿੱਚ ਵੀ ਆ। ਇੱਥੇ ਵੀ ਅਮਰੀਕਾ ਦੇ ਵਿੱਚ ਜਿਹੜੀਆਂ ਗੋਲੀਆਂ ਚੱਲੀਆਂ ਕਈਆਂ ਦੇ ਉੱਤੇ, ਜਿਹੜੀ ਉਸ ਦੇ ਵਿੱਚ ਇਸ ਦਾ ਨਾਮ ਆਉਂਦਾ ਜਿਹੜਾ ਹੋ ਰਿਹਾ ਆ। 15 ਮਈ 2022 ਨੂੰ ਅਨਮੋਲ ਬਿਸ਼ਨੋਈ ਇੰਡੀਆ ਦੇ ਵਿੱਚ ਨਕਲੀ ਪਾਸਪੋਰਟ ਭਾਨੂ ਦੇ ਨਾਂ ਦਾ ਜਿਹੜਾ ਉਹ ਬਣਾ ਕੇ ਉੱਥੋਂ ਫਰਾਰ ਹੋ ਗਿਆ ਸੀਗਾ ਤੇ ਇਹ ਯੂਐਸ ਇਮੀਗ੍ਰੇਸ਼ਨ ਡਿਪਾਰਟਮੈਂਟ ਨੂੰ ਜਦ ਇਸ ਦੇ ਇੱਕ ਕੰਪਨੀ ਦੇ ਨਾਲ ਸੰਬੰਧਿਤ ਰੈਫਰੈਂਸ ਲੈਟਰ ਜਿਹੜੀ ਮਿਲੀ ਸੀ, ਜਿਹੜੇ ਉਹਦੇ ਟਰੈਵਲ ਡਾਕੂਮੈਂਟ ਦੇ ਨਾਲ ਜੁੜੀ ਹੋਈ ਸੀ, ਉੱਥੋਂ ਜਿਹੜਾ ਪਤਾ ਲੱਗਾ ਵੀ ਇਹ ਨਕਲੀ ਜਿਹੜੇ ਲੈਟਰ ਤੇ ਨਕਲੀ ਪਾਸਪੋਰਟ ਬਣਾ ਕੇ ਉੱਥੋਂ ਜਿਹੜਾ ਇਹ ਪਹੁੰਚਿਆ ਹੈਗਾ ਆ। ਡਿਟੈਂਸ਼ਨ ਤੋਂ ਬਾਅਦ ਚ ਕਹਿੰਦੇ ਵੀ FBI ਦੇ ਅਧਿਕਾਰੀ ਵੀ ਜਿਹੜੇ ਸੀਨੀਅਰ ਅਧਿਕਾਰੀ ਆ ਉਹਨਾਂ ਦੇ ਨਾਲ ਜਿਹੜੇ ਉਹ ਮਿਲੇ ਆ ਤੇ ਹੁਣ ਇਹਦੀ ਐਕਸਟ੍ਰਾਡੀਸ਼ਨ ਯਾਨੀ ਕਿ ਹਵਾਲਗੀ ਆ ਉਹ ਹੋ ਸਕਦੀ ਹੈਗੀ ਆ। ਸੋ ਬਿਲਕੁਲ ਰਾਜਕਰਮਵੀਰ ਸਿੰਘ ਜੀ ਤੇ ਪ੍ਰਵੀਨ ਜੀ, ਜਿਹੜੀ ਐਕਸਟ੍ਰਾਡੀਸ਼ਨ ਹੋਊਗੀ ਇਹ ਪਤਾ ਚੱਲ ਰਿਹਾ ਹੈ ਉਹ ਇੰਡੀਆ ਤੋਂ ਪਹਿਲਾਂ ਕੈਨੇਡਾ ਨੂੰ ਹੋਊਗੀ, ਕਿਉਂਕਿ ਭਾਈ ਹਰਦੀਪ ਸਿੰਘ ਨਿੱਜਰ ਦੇ ਕਤਲ ਦੇ ਸੰਬੰਧ ਦੇ ਵਿੱਚ ਵੀ ਬਿਸ਼ਨੋਈ ਗਰੁੱਪ ਦਾ ਜਿਹੜਾ ਨਾਂ ਆ ਉਹ ਆਉਂਦਾ, ਜਿਹੜੇ ਬੰਦੇ ਫੜੇ ਆ ਉਹਨਾਂ ਤੋਂ ਅੱਗੇ। US ਦੀ ਜਿਹੜੀ ਸਟੇਟ ਡਿਪਾਰਟਮੈਂਟ ਆ ਉਹਨਾਂ ਨੇ ਇਸ ਦੇ ਉੱਤੇ ਕਮੈਂਟ ਨਹੀਂ ਕੀਤਾ। ਉਹ ਕਹਿੰਦੇ ਵੀ ਇਹ ਸਾਡੇ ਅੰਡਰ ਨਹੀਂ ਆਉਂਦਾ। ਸਟੇਟ ਡਿਪਾਰਟਮੈਂਟ ਨੇ ਇਹ ਕਿਹਾ ਵੀ ਇਹ ਮੈਟਰ ਰਾਈਟ ਨਾਓ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਤੇ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਦੇ ਕੋਲ ਹੈਗਾ ਆ। US ਸਟੇਟ ਡਿਪਾਰਟਮੈਂਟ ਦੇ ਸਪੋਕਸਪਰਸਨ ਮੈਥਿਊ ਮਿਲਰ ਨੇ ਅੱਜ ਇਹ ਕਿਹਾ ਵੀ ਅਪਰੋਪਰੀਏਟ ਇਹ ਹੀ ਹੋਊਗਾ ਵੀ ਤੁਸੀਂ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਜਾਂ FBI ਤੋਂ ਪੁੱਛਗਿੱਛ ਕਰੋ। ਸਾਡੇ ਕੋਲ ਜਿਹੜੀ ਆ ਪੂਰੀ ਜਾਣਕਾਰੀ ਨਹੀਂ ਹੈਗੀ ਤੇ ਉਹਦੇ ਬਾਰੇ ਉਹਨਾਂ ਨੇ ਕਿਸੇ ਤਰ੍ਹਾਂ ਦਾ ਜਿਹੜਾ ਕਮੈਂਟ ਕਰਨ ਤੋਂ ਡਿਕਲਾਈਨ ਕਰ ਦਿੱਤਾ ਅੱਜ ਜਦੋਂ ਵਾਈਟ ਹਾਊਸ ਦੇ ਸਪੋਕਸਪਰਸਨ ਮੈਥਿਊ ਮਿਲਰ ਨੂੰ ਜਰਨਲਿਸਟ ਨੇ ਪੁੱਛਿਆ। ਜੀ ਬਿਲਕੁਲ। ਸੋ ਰਾਜਸਥਾਨ ਪੁਲਿਸ ਨੇ ਜਿਹੜੇ ਇਸੇ ਸਾਲ ਸਤੰਬਰ ਦੇ ਵਿੱਚ ਕਿਹਾ ਸੀਗਾ ਵੀ ਇਸ ਦੇ ਉੱਤੇ 31 ਕੇਸ ਨੇ, 22 ਜਿਹੜੇ ਕੁੱਲ 31 ਕੇਸ ਨੇ, 22 ਉਹਦੇ ਵਿੱਚੋਂ ਜਿਹੜੇ ਰਾਜਸਥਾਨ ਚ ਆ ਤੇ 9 ਜਿਹੜੇ ਅਰੈਸਟ ਵਾਰੰਟ ਅਨਮੋਲ ਬਿਸ਼ਨੋਈ ਦੇ ਜਿਹੜੇ ਉਹਨਾਂ ਨੇ ਜਾਰੀ ਕੀਤੇ ਆ। ਜਿੱਦਾਂ ਤੁਸੀਂ ਦੱਸਿਆ ਵੀ ਬਹੁਤ ਸਾਰੇ ਜਿਹੜੇ ਮਨੋਰੰਜਨ ਇੰਡਸਟਰੀ ਦੇ ਨਾਲ ਜੁੜੇ ਲੋਕ ਆ ਉਹਨਾਂ ਦੇ ਨਾਲ ਜਿਹੜੇ ਇਸ ਦੇ ਜਿਹੜੀਆਂ ਤਾਰਾਂ ਆ ਗੋਲੀਬਾਰੀ ਦੀਆਂ ਜਿਹੜੀਆਂ ਜੁੜੀਆਂ ਆ। ਸੋ ਇਹ ਚੀਜ਼ ਦੀ ਪੁਸ਼ਟੀ ਹੋ ਚੁੱਕੀ ਆ। ਵੱਡੀ ਖਬਰ ਜਿਹੜੀ ਹੈ ਇਹ ਆ ਰਹੀ ਆ ਵੀ ਆਈਸ ਦੇ ਦੁਆਰਾ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਜਿਹੜੀ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਵਾਲੇ ਆ US ਦੀ, ਉਸ ਵਿਭਾਗ ਦੇ ਦੁਆਰਾ ਇਸ ਨੂੰ ਪਿਛਲੇ ਵੀਕ ਜਿਹੜੀ ਇੰਡੀਅਨ ਅਖਬਾਰਾਂ ਦੇ ਮੁਤਾਬਕ ਕੈਲੀਫੋਰਨੀਆ ਤੋਂ, ਇਹ ਨਹੀਂ ਪਤਾ ਵੀ ਕਿੱਥੋਂ ਆ, ਇੰਡੀਅਨ ਅਖਬਾਰ ਕਹਿ ਰਿਹਾ ਵੀ ਕੈਲੀਫੋਰਨੀਆ ਤੋਂ ਗ੍ਰਿਫਤਾਰ ਕੀਤਾ ਗਿਆ ਆ। ਤੇ ਪਰ ਇਸ ਮੌਕੇ ਜਿਹੜੇ ਮਿਲੇ ਦਸਤਾਵੇਜ਼ ਆ, ਜੋ ਇਸ ਟਾਈਮ ਇਨਫੋਰਮੇਸ਼ਨ ਅਵੇਲੇਬਲ ਆ, ਉਸ ਤੋਂ ਇਹ ਸਾਫ਼ ਪਤਾ ਲੱਗਦਾ ਆ ਵੀ ਇਸ ਨੂੰ ਆਇਓਵਾ ਦੀ ਪੋਟਾਵਾਟਾਮੀ ਜੇਲ੍ਹ ਦੇ ਵਿੱਚ ਗ੍ਰਿਫਤਾਰ ਕਰਕੇ ਰੱਖਿਆ ਆ। ਹਵਾਲਗੀ ਦਾ ਪ੍ਰੋਸੈਸ ਕੀ ਹੋਣ ਜਾ ਰਿਹਾ ਆ, ਕਿਵੇਂ ਹੋਊਗਾ, ਉਸ ਤੋਂ ਬਾਅਦ ਦੇ ਵਿੱਚ ਇਹ ਜਿਹੜਾ ਪਤਾ ਲੱਗੂਗਾ। ਪਰ ਲਾਰੈਂਸ ਬਿਸ਼ਨੋਈ ਦਾ ਜਿਹੜਾ ਇੱਕ ਜੋ ਗੈਂਗਸਟਰ ਆ ਜਿਸ ਨੂੰ ਸਾਬਰਮਤੀ ਜੇਲ੍ਹ ਦੇ ਵਿੱਚ ਜਿੱਦਾਂ ਤੁਸੀਂ ਦੱਸਿਆ ਵੀ ਰੱਖਿਆ ਗਿਆ ਆ, ਜਿਸ ਨੂੰ ਇੱਕ ਹਿਸਾਬ ਦੇ ਨਾਲ Z ਸਿਕਿਉਰਿਟੀ ਹੀ ਦਿੱਤੀ ਹੋਈ ਆ ਇੱਕ ਹਿਸਾਬ ਦੇ ਨਾਲ, ਤੇ ਜੋ ਉਹ ਕਾਂਡ ਅੰਦਰੋਂ ਬੈਠੇ ਕਰੀ ਜਾ ਰਿਹਾ ਆ, ਉਹਦਾ ਭਰਾ ਜਿਹੜਾ ਇੱਥੇ ਉਸ ਦਾ ਇੱਕ ਹਿਸਾਬ ਦੇ ਨਾਲ ਗੈਂਗ ਨੂੰ ਰਨ ਕਰ ਰਿਹਾ ਸੀ, ਉਹੀ ਮੁੱਖ ਸਰਗਨਾ ਸੀ। ਜੋ ਵੀ ਇੱਥੇ ਫਰੌਤੀਆਂ ਦਾ ਜਾਂ ਸਾਰਾ ਕੁਝ ਜਿਹੜਾ ਆ ਉਹ ਚੱਲ ਰਿਹਾ ਸੀ ਤੇ ਉਸ ਨੂੰ ਹੁਣ ਗ੍ਰਿਫਤਾਰ ਕਰ ਲਿਆ ਗਿਆ ਆ। ਤੇ ਹੋ ਸਕਦਾ ਹੈ ਵੀ ਪਹਿਲੋਂ ਉਸ ਨੂੰ ਕੈਨੇਡਾ ਜਿਹੜਾ ਉਹ ਹੱਥ ਪਾਵੇ, ਉਹ ਆਪਣੀ ਜਿਹੜੀ ਉਹ ਜਾਂਚ ਕਰੇ, ਟਰਾਇਲ ਦੇ ਵਿੱਚ ਉਸ ਨੂੰ ਸ਼ਾਮਲ ਜਿਹੜਾ ਉਹ ਕੀਤਾ ਜਾ ਸਕਦਾ ਆ। ਇੱਥੇ ਹਰਜੋਤ ਸਿੰਘ ਜੀ ਇਹ ਤਾਰ ਜਿਹੜੀ ਕਿਤੇ ਨਾ ਕਿਤੇ ਜੁੜ ਜਾਂਦੀ ਆ ਵੀ ਜਿਹੜੀ ਭਾਰਤੀ ਸਰਕਾਰ ਜਾਂ ਕੌਂਸਲੇਟ ਦੇ ਉੱਤੇ ਇਹ ਦੋਸ਼ ਲੱਗਦੇ ਆ ਵੀ ਉਹਨਾਂ ਨੇ ਅਸੈਸੀਨੇਸ਼ਨਸ ਕਰਵਾਈਆਂ ਜਾਂ ਅਸੈਸੀਨੇਸ਼ਨਸ ਦੇ ਜਿਹੜੇ ਪਲਾਨ ਬਣਾਏ ਆ ਵੀ ਇੰਡੀਅਨ ਜਿਹੜੇ ਗੈਂਗਸਟਰਸ ਆ ਉਹਨਾਂ ਦੇ ਨਾਲ ਮਿਲ ਕੇ, ਜੋ ਕੈਨੇਡਾ ਨੇ ਸਿੱਧੇ ਦੋਸ਼ ਲਾਏ ਆ। ਇੱਥੇ ਤੱਕ ਕਿ ਹੋਮ ਮਿਨਿਸਟਰ ਦਾ ਵੀ ਨਾਮ ਲਿਆ ਸੀਗਾ, ਜਿੱਥੇ ਦਾ ਹੋਮ ਮਿਨਿਸਟਰ ਇੰਡੀਆ ਦਾ ਇਹ ਕਹਿੰਦਾ ਵੀ ਲਾਰੈਂਸ ਬਿਸ਼ਨੋਈ ਨੂੰ ਅਸੀਂ ਜਿਹੜੀ ਮਰਜ਼ੀ ਜੇਲ੍ਹ ਚ ਪਾ ਲਈਏ, ਅਸੀਂ ਉਹ ਤੇ ਜਿਹੜਾ ਇਸ ਟਾਈਮ ਨੈਟਵਰਕ ਆ ਉਹਨੂੰ ਤੋੜ ਨਹੀਂ ਸਕਦੇ, ਉਸ ਨੂੰ ਰੋਕ ਨਹੀਂ ਸਕਦੇ। ਤੇ ਉਹਦਾ ਜਿਹੜੇ ਇੰਟਰਨੈਸ਼ਨਲ ਲੈਵਲ ਦੇ ਉੱਤੇ ਜੋ ਬਣਿਆ ਪਿਆ ਸੀਗਾ ਨੈਟਵਰਕ, ਉਸ ਨੂੰ ਕਹਿ ਸਕਦੇ ਆ ਵੀ ਇਸ ਦੇ ਨਾਲ ਵੱਡੀ ਸੱਟ ਜਿਹੜੀ ਉਹ ਜ਼ਰੂਰ ਲੱਗੇਗੀ। ਬਿਲਕੁਲ। US ਦੀ ਜਿਹੜੀ ਇਮੀਗ੍ਰੇਸ਼ਨ ਡਿਪਾਰਟਮੈਂਟ ਆ ਉਹਨਾਂ ਨੇ ਕਿਹਾ ਸੀ ਵੀ ਜਿਹੜੇ ਅਨਮੋਲ ਦੇ ਟਰੈਵਲ ਕ੍ਰੈਡੈਂਸ਼ੀਅਲ ਆ ਉਹ ਫੇਕ ਸੀਗੇ। ਸੋ ਉਹ ਹੁਣ ਝੂਠਾ ਪਾਸਪੋਰਟ ਉਹ ਪਤਾ ਭਾਰਤ ਸਰਕਾਰ ਨੇ ਬਣਾਇਆ ਨਾ, ਸੋ ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਆ ਵੀ ਕੀ ਕੁਝ ਜਿਹੜਾ ਸੀ ਤਾਂ ਵੀ ਨਿਕਲ ਆਇਆ ਸੀ ਉਦੋਂ। ਜੀ। ਸੋ ਹਰਜੋਤ ਜੀ, ਪ੍ਰਵੀਨ ਜੀ, ਇਹ ਹੁਣ ਅੱਗੇ ਵਿਚਾਰਨ ਵਾਲੀ ਗੱਲ ਆ। ਜਿਸ ਤਰੀਕੇ ਦੇ ਨਾਲ ਹੁਣ ਅਮਰੀਕਾ ਤੇ ਕੈਨੇਡਾ ਇੰਡੀਅਨ ਗੈਂਗਸਟਰਸ ਨੂੰ
ਐਕਸਪੋਜ਼ ਵੀ ਕਰ ਰਿਹਾ ਆ, ਫੜ ਵੀ ਰਿਹਾ ਆ। ਇੱਥੇ ਇਹ ਜ਼ਰੂਰ ਇੱਕ ਚੰਗਾ ਹੁਲਾਰਾ ਆ, ਇੱਕ ਚੰਗੀ ਜਿਹੜੀ ਇਹ ਗੱਲ ਆ, ਚੰਗੀ ਪਹਿਲ ਕਦਮੀ ਆ, ਜਿਸ ਦੀ ਲੰਮੇ ਚਿਰ ਤੋਂ ਉਡੀਕ ਸੀ। ਬਹੁਤ ਸਾਰੇ ਲੋਕਾਂ ਨੇ ਇਸ ਚੀਜ਼ ਨੂੰ ਨੋਟ ਕੀਤਾ ਸੀ, ਨੋਟਿਸ ਇਸ ਦਾ ਲਿਆ ਸੀਗਾ ਵੀ ਬਹੁਤ ਸਾਰੇ ਜਿਹੜੇ ਗੈਂਗਸਟਰਸ ਆ ਉਹ ਇਸ ਟਾਈਮ ਇੱਥੇ ਦਾਖਲ ਹੋ ਚੁੱਕੇ ਆ। ਉਵੇਂ ਜੇ ਦੇਖਿਆ ਜਾਵੇ ਤਾਂ ਇਮੀਗ੍ਰੇਸ਼ਨ ਦੇ ਨਾਲ ਵੀ ਇਹ ਮੁੱਦਾ ਇਸ ਢੰਗ ਦੇ ਨਾਲ ਜੁੜ ਜਾਂਦਾ ਵੀ ਜਦੋਂ ਬਾਰਡਰ ਖੁੱਲੇ ਸੀ ਤਾਂ ਉਸ ਟਾਈਮ ਦੇ ਉੱਤੇ ਪਤਾ ਨਹੀਂ ਕੌਣ ਕਿੱਦਾਂ ਦੇ ਲੋਕ ਜਿਹੜੇ ਉਹ ਆ ਗਏ, ਹੋ ਸਕਦਾ ਉਹਨਾਂ ਚੋਂ ਕਈ ਜਿਹੜੇ ਉਹ ਗੈਂਗਸਟਰ ਵੀ ਹੋਣ। ਸੋ ਇਸ ਮੌਕੇ ਅਨਮੋਲ ਬਿਸ਼ਨੋਈ ਦੀ ਜਿਹੜੀ ਗ੍ਰਿਫਤਾਰੀ ਆ ਉਹ ਇਸ ਚੀਜ਼ ਦੇ ਵੱਲ ਨੂੰ ਇਸ਼ਾਰਾ ਕਰ ਰਹੀ ਆ ਵੀ ਇੰਡੀਅਨ ਗੈਂਗਸਟਰ ਜਾਂ ਇੰਡੀਅਨ ਗੈਂਗਸ ਦੇ ਉੱਤੇ ਜਾਂ ਉਹਨਾਂ ਨੂੰ ਤੋੜਨ ਨੂੰ ਲੈ ਕੇ ਜਿਹੜੀ ਵੱਡੀ ਜਿਹੜੀ ਕਹਿ ਸਕਦੇ ਆ ਵੀ ਪਹਿਲ ਕਦਮੀ ਚੱਲ ਰਹੀ ਆ। ਕੁਝ ਮਹੀਨੇ ਪਹਿਲਾਂ ਸਟਰ ਕਾਉਂਟੀ ਦੇ ਜਿਹੜੇ ਡਿਸਟ੍ਰਿਕਟ ਅਟਾਰਨੀ ਆ ਉਹਨਾਂ ਨੇ ਵੀ ਕਈ ਲੋਕਾਂ ਨੂੰ, ਤਕਰੀਬਨ 2 ਦਰਜਨ ਉਦੋਂ 19-20 ਲੋਕਾਂ ਨੂੰ, ਗੈਂਗਸਟਰਸ ਜਿਹੜੇ ਸੀਗੇ ਉਹਨਾਂ ਨੂੰ ਗ੍ਰਿਫਤਾਰੀਆਂ ਉਹਨਾਂ ਦੀਆਂ ਜਿਹੜੀਆਂ ਉਹ ਪਾਈਆਂ ਸੀਗੀਆਂ। ਤੇ ਹੁਣ ਇਹਦੇ ਵਿੱਚ ਇੱਕ ਵੱਡਾ ਕਹਿ ਸਕਦੇ ਆ ਵੀ ਇਹਨਾਂ ਨੂੰ ਸਫਲਤਾ ਮਿਲੀ ਆ, ਅਨਮੋਲ ਬਿਸ਼ਨੋਈ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਆ। ਜੀ ਬਿਲਕੁਲ, ਦੇਖੋ ਇਹਦੇ ਬਾਰੇ ਅਨਮੋਲ ਬਿਸ਼ਨੋਈ ਦੇ ਬਾਰੇ ਜਦੋਂ ਆਪਾਂ ਹੋਰ ਜ਼ਿਆਦਾ ਸਰਚ ਕਰਦੇ ਹਾਂ ਜਾਂ ਇਹਦੇ ਬਾਰੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਅਨਮੋਲ ਬਿਸ਼ਨੋਈ ਦਾ ਜਿਹੜਾ ਇਹ ਗ੍ਰਿਫਤਾਰੀ ਹੋਈ ਹੈ, ਇਹ ਦੱਸਿਆ ਜਾਂਦਾ ਕਿ ਬਾਬਾ ਸਦੀਕੀ ਦੇ ਕਤਲ ਤੋਂ ਬਾਅਦ ਇੱਕ ਜਿਹੜਾ ਸ਼ੂਟਰ ਉਹ ਫੜਿਆ ਸੀਗਾ ਭਾਰਤੀ ਪੁਲਿਸ ਨੇ ਕਹਿ ਲਓ। ਉਸ ਤੋਂ ਬਾਅਦ ਕੈਨੇਡਾ ਦੇ ਵਿੱਚ ਇੱਕ ਬਹੁਤ ਵੱਡੀ ਗ੍ਰਿਫਤਾਰੀ ਹੋਈ ਸੀ ਜਿਹਦੇ ਤੇ ਚਰਚਾ ਬੇਸ਼ੱਕ ਬਹੁਤ ਘੱਟ ਹੋਈ ਆ। ਅਰਸ਼ਦੀਪ ਸਿੰਘ ਡੱਲਾ, ਜਿਹੜਾ ਅਰਸ਼ ਡੱਲਾ ਦੀ ਗ੍ਰਿਫਤਾਰੀ ਹੋਈ ਸੀ, ਕੈਨੇਡਾ ਨੇ ਕਿਹਾ ਥੋੜੇ ਦਿਨ ਪਹਿਲਾਂ ਹੀ ਹੋਈ ਆ, ਖਬਰ ਆਈ ਆ। ਉਸ ਤੋਂ ਬਾਅਦ ਅਨਮੋਲ ਬਿਸ਼ਨੋਈ ਬਾਰੇ ਇਹ ਕਿਹਾ ਜਾਂਦਾ ਹੈ ਕਿ ਉਹ ਅਜ਼ਰਬਾਈਜਾਨ ਦੇ ਵਿੱਚ ਵੀ ਰਿਹਾ 1 ਸਾਲ ਪਹਿਲਾਂ, ਉਹਨੂੰ ਅਜ਼ਰਬਾਈਜਾਨ ਦੇ ਵਿੱਚ ਟ੍ਰੇਸ ਕੀਤਾ ਜਾ ਰਿਹਾ ਸੀਗਾ। ਉੱਥੇ ਉਹਦਾ ਨਾਲ ਦਾ ਜਿਹੜਾ ਸਾਥੀ ਸੀ ਸਚਨ ਥਾਪਨ, ਜਿਹੜਾ ਕਿ ਸਿੱਧੂ ਮੂਸੇਵਾਲਾ ਕਤਲ ਕੇਸ ਦੇ ਵਿੱਚ ਲੜਿੰਦਾ ਸੀਗਾ, ਉਹਨੂੰ ਉੱਥੋਂ ਚੱਕ ਲਿਆ ਗਿਆ ਸੀਗਾ ਇੰਡੀਅਨ ਏਜੰਸੀਆਂ ਦੇ ਵੱਲੋਂ, ਪਰ ਉੱਥੋਂ ਇਹ ਬਚਾ ਕੇ ਨਿਕਲ ਗਿਆ। ਜਾਂ ਜਿਵੇਂ ਤੁਸੀਂ ਹਮੇਸ਼ਾ ਆਪਾਂ ਗੱਲ ਕਰਦੇ ਹਾਂ ਕਿ ਇੰਡੀਅਨ ਏਜੰਸੀਜ਼ ਦਾ ਜੋ ਕੰਮ ਕਰਨ ਦਾ ਤਰੀਕਾ ਹੈ। ਉਸ ਤੋਂ ਬਾਅਦ ਭਾਨੂ ਦੇ ਨਾਮ ਹੇਠਾਂ ਭਾਰਤੀ ਪਾਸਪੋਰਟ ਹੇਠ ਇਹ ਬੰਦਾ ਅਮਰੀਕਾ ਦੇ ਵਿੱਚ ਫੜਿਆ ਜਾਂਦਾ। ਸੋ ਇੱਕ ਵੱਡੀ ਜਿਹੜੀ ਇਸ ਟਾਈਮ ਆਪਾਂ ਕਹਿ ਸਕਦੇ ਹਾਂ ਕਿ ਅਮਰੀਕਨ ਪੁਲਿਸ ਜਿਹੜੀਆਂ ਲਾਅ ਐਨਫੋਰਸਮੈਂਟ ਏਜੰਸੀਜ਼ ਆ ਉਹਨਾਂ ਦੀ ਕਾਮਯਾਬੀ ਆ। ਜਿਵੇਂ ਹਰਜੋਤ ਸਿੰਘ ਖਾਲਸਾ ਜੀ ਨੇ ਵੀ ਦੱਸਿਆ ਕਿ ਪਹਿਲਾਂ ਇਹਨੂੰ ਕੈਨੇਡਾ ਨੂੰ ਐਕਸਟਰਾਡਾਈਟ ਜਿਹੜਾ ਉਹ ਕੀਤਾ ਜਾਣਾ, ਹਵਾਲਗੀ ਉਹਨਾਂ ਦੀ ਲੈ ਸਕਦੇ ਆ ਉਹ ਪਹਿਲਾਂ, ਉਹਨਾਂ ਉਸ ਤੋਂ ਬਾਅਦ ਭਾਰਤ ਦੇ ਨਾਲ ਜੋ ਵੀ ਹੋਊਗਾ ਉਹ ਬਾਅਦ ਦੀਆਂ ਗੱਲਾਂ ਨੇ। ਪਰ ਕਿਉਂਕਿ ਕੈਨੇਡਾ ਦੇ ਵਿੱਚ ਬਹੁਤ ਵੱਡੀਆਂ 6-7 ਵਾਰਦਾਤਾਂ ਜਿਹੜੀਆਂ ਵਾਪਰੀਆਂ ਜਿਹਦੇ ਵਿੱਚ ਲਾਰੈਂਸ ਬਿਸ਼ਨੋਈ ਗੈਂਗ ਦਾ ਜਿਹੜਾ ਨਾਮ ਆਉਂਦਾ। ਕੈਨੇਡਾ, ਅਮਰੀਕਾ, ਇੰਡੀਆ ਦੇ ਵਿੱਚ ਇਹ ਜਿਹੜਾ ਗੈਂਗ ਹੈ ਇਹਦੇ ਬਾਰੇ ਕਿਹਾ ਜਾਂਦਾ ਕਿ ਰਾਜਸਥਾਨ, ਹਰਿਆਣਾ, ਦਿੱਲੀ, ਪੰਜਾਬ, ਉੱਤਰ ਪ੍ਰਦੇਸ਼, ਉੱਤਰਾਖੰਡ ਦੇ ਵਿੱਚ ਵੀ ਇਸ ਗੈਂਗ ਦਾ ਜਿਹੜਾ ਨੈਟਵਰਕ ਆ ਉਹ ਇਹ ਨਾ ਹੋਵੇ ਹਰਜੋਤ ਜੀ, ਪ੍ਰਵੀਨ ਜੀ, ਵੀ ਗੈਂਗਸਟਰ ਦਾ ਹੁਣ ਉੱਥੇ ਦਾ ਇਹ ਭਰਾ ਆ ਜੀ ਤੇ ਜਿਸ ਤਰੀਕੇ ਦੇ ਨਾਲ ਉੱਥੇ ਨੈਰੇਟਿਵ ਜਿਹੜਾ ਉਹ ਚਲਾਉਂਦੇ ਆ ਵੀ ਇਹ ਖਾਲਿਸਤਾਨੀਆਂ ਦੇ ਉਲਟ, ਸਿੱਖਾਂ ਦੇ ਉਲਟ ਜਿਹੜੇ ਇਹ ਕੰਮ ਕਰਦੇ ਆ, ਜਾਂਦੇ ਨੂੰ ਉਹਦੇ ਹਾਰ ਨਾ ਪਏ ਹੋਣ, ਇਹ ਉਹਨਾਂ ਨੇ ਹੀਰੋ ਜਿਹੜਾ ਆ ਉੱਥੇ ਨਾ ਬਣਾ ਦੇਣ ਜਿੱਦਾਂ ਲਾਰੈਂਸ ਬਿਸ਼ਨੋਈ ਨੂੰ ਇਸ ਤਰੀਕੇ ਦੇ ਨਾਲ। ਹੁਣ ਜਦੋਂ ਗੁਰੂ ਘਰਾਂ ਦੇ ਉਲਟ ਇਹਨਾਂ ਦੇ ਗਏ ਸੀਗੇ ਹਥਿਆਰਬੰਦ ਹੋ ਕੇ, ਜਦੋਂ ਉਦੋਂ ਲਾਰੈਂਸ ਬਿਸ਼ਨੋਈ ਜਿੰਦਾਬਾਦ ਦੇ ਨਾਰੇ ਲਾ ਰਹੇ ਸੀਗੇ, ਉਹ ਇਹੀ ਜਿਹੜੇ ਇਸ ਦੇ ਵਿੱਚ ਉਹ ਕੇਸ ਆ। ਸੋ ਇਹ ਤਾਰਾਂ ਸਿੱਧੀਆਂ ਜੁੜ ਰਹੀਆਂ ਵੀ ਜਿਹੜੀ ਇੰਡੀਅਨ ਕੌਂਸੂਲੇਟ, ਇੰਡੀਅਨ ਸਰਕਾਰ, ਇੰਡੀਅਨ ਸਟੇਟ ਕਿਸ ਤਰੀਕੇ ਦੇ ਨਾਲ ਭਾਰਤੀ ਗੈਂਗਸਟਰਸ ਨੂੰ ਜਿਹੜੀ ਵਰਤੋਂ ਕਰਦੇ ਹੋਏ, ਬਿਸ਼ਨੋਈ ਗੈਂਗ ਦੀ ਜਿਹੜੀ ਵਰਤੋਂ ਕਰਦੇ ਹੋਏ ਬਾਹਰਲੇ ਮੁਲਕਾਂ ਦੇ ਵਿੱਚ ਵੀ ਖੌਫ ਜਿਹੜਾ ਆ ਉਹ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੀ ਸੀ। ਹਰਜੋਤ ਸਿੰਘ ਜੀ, ਇੱਥੇ ਤੇ ਪ੍ਰਵੀਨ ਜੀ, ਇੱਥੇ ਗੱਲ ਇਹ ਖਾਸ ਆ ਕਰਨੀ ਬਣਦੀ ਵੀ ਇਮੀਗ੍ਰੇਸ਼ਨ ਦੇ ਪੇਪਰਾਂ ਕਰਕੇ ਗ੍ਰਿਫਤਾਰ ਹੋਇਆ ਹੈ। ਇਹ ਇੱਥੇ ਜਿਹੜੀ ਪੁਲਿਸ ਨੇ ਕੋਈ ਇਸ ਨੂੰ ਹੋਰ ਕੇਸ ਦੇ ਮਾਮਲੇ 'ਚ ਨਹੀਂ ਕੀਤਾ। ਉਹ ਇਹ ਆ ਵੀ ਇੱਕ ਪੰਥ ਦੋ ਕਾਜ ਵਾਲੀ ਜਿਹੜੀ ਗੱਲ ਬਣ ਜਾਂਦੀ ਆ, ਪਰ ਇਮੀਗ੍ਰੇਸ਼ਨ ਦੇ ਨਕਲੀ ਦਸਤਾਵੇਜ਼ਾਂ ਦੇ ਕਰਕੇ ਆਈਸ ਦੇ ਜਿਹੜਾ ਇਹ ਅੜਿੱਕੇ ਜਿਹੜਾ ਆਇਆ ਸੀ ਤੇ ਆਈਸ ਨੇ ਜਿਹੜਾ ਇਸ ਟਾਈਮ ਇਸ ਨੂੰ ਜਿਹੜਾ ਉਹ ਫੜਿਆ ਹੋਇਆ ਆ ਤੇ ਉਹ ਆਇਓਵਾ ਦੀ ਜੇਲ੍ਹ ਦੇ ਵਿੱਚ ਇਸ ਟਾਈਮ ਕਹਿ ਲਓ ਵੀ ਚੱਕੀ ਪੀਸਣ ਵਾਲੀ ਜਿਹੜੀ ਗੱਲ ਆ। ਹੁਣ ਕੀ ਚੱਲ ਰਿਹਾ ਹੋਊਗਾ ਅੰਦਰ ਖਾਤੇ, ਕਿਹੜੀ ਡਿਪਲੋਮੈਸੀ ਚੱਲ ਰਹੀ ਹੋਊਗੀ, ਕਿੱਦਾਂ ਇਸ ਦੀ ਹਵਾਲਗੀ ਵਾਲਾ ਪ੍ਰੋਸੈਸ ਜਿਹੜਾ ਉਹ ਚੱਲਣਾ ਆ। ਨਿਖਿਲ ਗੁਪਤਾ ਨੂੰ ਜਿਹਨੂੰ ਚੈੱਕ ਰਿਪਬਲਿਕ ਤੋਂ ਚੱਕ ਕੇ ਲਿਆਂਦਾ ਸੀਗਾ, ਪੰਨੂ ਹੁਣਾਂ ਦੇ ਕਤਲ ਜਿਹੜਾ ਉਹ ਕਰਨ ਦੀ ਸਾਜ਼ਿਸ਼ ਰਚਣ ਦੇ ਮਾਮਲੇ 'ਚ ਹੁਣ ਯਾਦਵ ਦਾ ਜਿਹੜਾ FBI ਨੇ ਪੋਸਟਰ ਜਾਰੀ ਕੀਤਾ ਆ ਤੇ ਹੁਣ ਬਿਸ਼ਨੋਈ ਦੀ ਜਿਹੜੀ ਗ੍ਰਿਫਤਾਰੀ ਦੀ ਜਿਹੜੀ ਖਬਰ ਆ ਉਹ ਇੱਥੇ ਜਿਹੜੀ ਉਹ ਆ ਰਹੀ ਹੈਗੀ ਆ, ਜੋ ਕਿ ਆਇਓਵਾ ਦੀ ਜੇਲ੍ਹ ਦੇ ਵਿੱਚ ਇਸ ਟਾਈਮ ਡੱਕਿਆ ਆ। ਜੀ ਹਰਜੋਤ, ਇਹ ਇੱਥੇ ਰਾਜਗਨਵੀਰ ਸਿੰਘ ਜੀ, ਪ੍ਰਵੀਨ ਜੀ, ਉਹ ਗੱਲ ਵੀ ਜਿਹੜੀ ਸੱਚੀ ਸਾਬਤ ਹੁੰਦੀ ਆ ਜਿਹੜੀ ਟਰੰਪ ਹੁਣੀ ਹਮੇਸ਼ਾ ਕਹਿੰਦੇ ਰਹਿੰਦੇ ਆ ਵੀ ਇਸ ਦੌਰ ਦੇ ਦੌਰਾਨ ਬਹੁਤ ਸਾਰੇ ਕ੍ਰਿਮੀਨਲ ਤੇ ਇਲੀਗਲ ਬੰਦੇ ਵੀ ਜਿਹੜੇ ਅਮਰੀਕਾ ਦੇ ਵਿੱਚ ਦਾਖਲ ਹੋਏ। ਇਹ 2022 ਦੀ ਹੋਈ ਗੱਲ ਆ ਹਰਜੋਤ ਸਿੰਘ ਜੀ। 15 ਮਈ 2022 ਨੂੰ ਹੀ ਜਿਹੜਾ US ਦੇ ਵਿੱਚ ਅਨਮੋਲ ਬਿਸ਼ਨੋਈ ਭਾਨੂ ਦੇ ਨਾਂ ਦੇ ਨਾਲ ਜਿਹੜਾ ਉਹ ਆਇਆ ਸੀਗਾ ਤੇ ਜਿਹੜੀ
ਇੰਡੀਅਨ ਐਕਸਪ੍ਰੈਸ ਆ ਇਹ ਦਾਅਵਾ ਕਰ ਰਹੀ ਆ ਆਪਣੀ ਰਿਪੋਰਟ ਦੇ ਵਿੱਚ ਵੀ ਯੂਐਸ ਦੀ ਜਿਹੜੀ ਐਮਬੈਸੀ ਆ ਦਿੱਲੀ ਦੇ ਵਿੱਚ ਉਹਨਾਂ ਨੇ ਵੀ ਇਸ ਦੀ ਗ੍ਰਿਫਤਾਰੀ ਦੀ, ਇਸ ਦੀ ਜੋ ਇਹਨੂੰ ਡਿਟੇਨ ਕੀਤਾ ਆ ਉਸ ਦੀ ਜਿਹੜੀ ਪੁਸ਼ਟੀ ਆ ਉਹ ਕਰ ਦਿੱਤੀ ਹੈ। ਚਲੋ ਹੁਣ ਆਪਾਂ ਤਾਂ ਕਾਉਂਟੀ ਜੇਲ੍ਹ ਦਾ ਜਿਹੜਾ ਹੈਗਾ ਆ ਉਹ ਸ਼ੋਅ ਕਰੇ ਦਿੱਤਾ ਹੈਗਾ ਬਿਲਕੁਲ, ਦਿਖਾਤਾ ਆਈਸ ਆਪਣੇ ਵਾਲਿਆਂ ਦਾ ਵੀ ਤੁਹਾਨੂੰ ਤੁਸੀਂ ਸਾਹਮਣੇ ਦੇਖ ਹੀ ਸਕਦੇ ਆ ਤੇ ਬਿਲਕੁਲ ਉੱਥੇ ਜਿਹੜਾ ਉਹ ਸ਼ੋਅ ਹੋ ਰਿਹਾ ਹੈਗਾ। ਬਿਲਕੁਲ ਅਨਮੋਲ ਬਿਸ਼ਨੋਈ ਜਿਸ ਦਾ ਜਨਮ ਦਾ ਮੁਲਕ ਇੰਡੀਆ ਕਰਕੇ ਜਿਹੜਾ ਉਹ ਦਿਖਾਇਆ ਆ। ਸੋ ਬਹੁਤ ਸਾਰੇ ਲੋਕਾਂ ਨੇ ਕਈ ਤਰੀਕੇ ਦੇ ਨਾਲ ਇਸ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਸੀ ਵੀ ਭਾਨੂ ਦੇ ਨਾਂ ਤੇ ਆ ਜਾਂ ਕਿੱਥੇ ਆ, ਇਹ ਲੱਭਾ ਨਹੀਂ। ਪਰ ਇਹ ਕਿਉਂਕਿ ਆਈਸ ਦੀ ਡਿਟੈਂਸ਼ਨ ਦੇ ਵਿੱਚ ਆ, ਇਸ ਕਰਕੇ ਆਮ ਜਿਹੜੀ ਜੇਲ੍ਹਾਂ ਦੇ ਵਿੱਚ ਜਿਹੜੀ ਇਸ ਦੀ ਜਿਹੜੀ ਪੁਸ਼ਟੀ ਜਿਹੜੀ ਉਹ ਟ੍ਰੇਸ ਜਿਹੜੀ ਉਹ ਨਹੀਂ ਸੀ ਹੋ ਰਹੀ, ਪਰ ਹੁਣ ਆਈਸ ਵਾਲੀ ਚੀਜ਼ ਦੇ ਵਿੱਚ ਜਿਹੜੀ ਇਸ ਦੀ ਪੁਸ਼ਟੀ ਹੋਈ ਆ ਵੀ ਇਸ ਤਰੀਕੇ ਦੇ ਨਾਲ ਉਸ ਨੂੰ ਜਿਹੜਾ ਆ ਹੁਣ ਗ੍ਰਿਫਤਾਰ ਕਰ ਲਿਆ ਗਿਆ ਆ। ਸੋ ਅੱਜ ਦੀ ਜਿਹੜੀ ਇਹ ਵੱਡੀ ਖਬਰ ਆ ਵੀ ਲਾਰੈਂਸ ਬਿਸ਼ਨੋਈ ਦੀ ਜਿਹੜੀ ਗ੍ਰਿਫਤਾਰੀ ਆ ਉਹ ਲਾਰੈਂਸ ਬਿਸ਼ਨੋਈ ਦੇ ਭਰਾ ਦੀ ਅਨਮੋਲ ਬਿਸ਼ਨੋਈ ਦੀ ਜਿਹੜੀ ਗ੍ਰਿਫਤਾਰੀ ਆ ਉਹ ਕਨਫਰਮ ਹੁੰਦੀ ਆ। ਜੀ ਬਿਲਕੁਲ। ਸੋ ਆਪਾਂ ਗੱਲਬਾਤ ਨੂੰ ਹੁਣ ਇੱਥੇ ਸਮਾਪਤ ਕਰਦੇ ਹਾਂ। ਜਿੱਦਾਂ ਹੀ ਹੋਰ ਜਾਣਕਾਰੀਆਂ ਇਸ ਤੇ ਬਾਬਤ ਆਉਣਗੀਆਂ ਉਹ ਆਪਾਂ ਤੁਹਾਡੇ ਨਾਲ ਜਿਹੜੀ ਉਹ ਸਾਂਝ ਪਾਵਾਂਗੇ। ਸਾਰੇ ਸੁਣਨ ਵਾਲਿਆਂ ਨੂੰ, ਸਾਰੇ ਦੇਖਣ ਵਾਲਿਆਂ ਨੂੰ ਸਤਿ ਸ੍ਰੀ ਅਕਾਲ। ਆਉਣਗੀਆਂ ਉਹ